अस्सलाम वालेकुम जी। मैं कुछ गल्लां करनियां जी अज तुहाडे नाल। काफ़ी दिनों तो जंगी माहौल बनया होया है दोवां साइडां ते। आवाम दा रद्दे अमल भी तुहाडे सामने आ। हर मुल्क दे विच, हर मज़हब दे विच, हर बरादरी च ना कई किस्म दे लोग पाए जांदे आ। कुछ तां ऐसे हुंदे आ कि जिहड़े कहंदे हुंदे भी नहीं यार ठंड ठेर होनी चाहिदी है, इन्हां कम्मां च कुछ नहीं रखिया हैगा। ते कुछ ऐसे हुंदे आ जिहड़े कहंदे ना बई गल तां थल्ले लगण देनी नहीं हैगी आपां। ये मौका मिलिया हुण गल्लां करनियां ते अमल करना, और सारा कुछ आपां करके दिखाना है। कुछ लोग ऐसे भी होंगे चुप रहिंदे आ, बिल्कुल कोई स्टेटमेंट ही नहीं दिंदे। वो कहंदे चलो जो होऊगा देखी जाऊगा। लਹਿੰਦੇ ਚੜ੍ਹਦੇ ਪੰਜਾਬ ਦੀ ਮੁਹੱਬਤ ਜਿਹੜੀ ਉਹ ਪੂਰੀ ਦੁਨੀਆ ਦੇਖ ਰਹੀ ਸੀਗੀ। ਚੜ੍ਹਦੇ ਪੰਜਾਬ ਤੋਂ ਸਾਡੇ ਕੋਲ ਇੱਥੇ ਜਿਹੜੇ ਮਹਿਮਾਨ ਆਉਂਦੇ ਸੀ, ਸਾਡੇ ਸਿੱਖ ਜਾਂ ਹਿੰਦੂ ਜਾਂ ਕੋਈ ਵੀ ਲੋਕ ਜਿਹੜੇ ਚੜ੍ਹਦੇ ਪੰਜਾਬ ਨਾਲ ਜਿਨ੍ਹਾਂ ਦਾ ਤਾਲੁਕ ਸੀ, ਉਹਨਾਂ ਨੂੰ ਬੇਪਨਾਹ ਮੁਹੱਬਤ ਪਿਆਰ ਮਿਲਦਾ ਸੀ। ਲੇਕਿਨ ਉਹ ਕੁਛ ਤਾਕਤਾਂ ਨੂੰ ਬਰਦਾਸ਼ਤ ਨਹੀਂ ਹੋਇਆ, ਹਜ਼ਮ ਨਹੀਂ ਹੋਇਆ, ਉਹਨਾਂ ਨੂੰ ਪਚਿਆ ਨਹੀਂ। ਫਿਰ ਉਹਨਾਂ ਨੇ ਇਸ ਤਰ੍ਹਾਂ ਦੇ ਜਿਹੜੇ ਮਾਹੌਲ ਪੈਦਾ ਕਰ ਦਿੱਤੇ ਜਿਹਦੇ ਨਾਲ ਹਰ ਬੰਦਾ ਜਿਹੜਾ ਨਾ, ਹਰ ਬੰਦਾ ਤਾਂ ਨਹੀਂ ਚਲੋ ਕਹਿ ਸਕਦੇ ਆਪਾਂ, ਕੁਛ ਬੰਦੇ ਐਸੇ ਹੈਗੇ ਆ ਜਿਹੜੇ ਹਜੇ ਵੀ ਕਹਿੰਦੇ ਵੀ ਨਹੀਂ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ, ਕਿਉਂਕਿ ਬੜਾ ਟਾਈਮ ਲੱਗਿਆ ਆ ਨੇੜੇ ਆਉਣ ਨੂੰ। ਬਹੁਤ ਟਾਈਮ ਲੱਗਿਆ ਆ ਇਹ ਖੌਫ ਕੱਢਣ ਨੂੰ ਕਿ ਪਾਕਿਸਤਾਨ 'ਚ ਬਹੁਤ ਦਹਿਸ਼ਤਗਰਦੀ ਹੁੰਦੀ ਆ। ਤੁਸੀਂ ਦੇਖਦੇ ਆ ਕਿ ਕਿੰਨੇ ਲੋਕ ਜਿਹੜੇ ਚੜ੍ਹਦੇ ਪੰਜਾਬ ਤੋਂ ਆਉਂਦੇ ਆ, ਅਸੀਂ ਉਹਨਾਂ ਨੂੰ ਪਿੰਡਾਂ 'ਚ ਵੀ ਲੈ ਕੇ ਜਾਈਦਾ ਆ। ਉਹੀ ਦਹਿਸ਼ਤਗਰਦ ਜਿਨ੍ਹਾਂ ਨੂੰ ਕਹਿੰਦੇ ਆ ਕਿ ਉਹੀ ਉਹਨਾਂ ਦੇ ਗਲਾਂ 'ਚ ਫੁੱਲਾਂ ਦੇ ਹਾਰ ਪਾਉਂਦੇ ਆ, ਉਹੀ ਉਹਨਾਂ ਦੀ ਮੇਜ਼ਬਾਨੀ ਕਰਦੇ ਆ, ਔਰ ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ ਕਿ ਅਸੀਂ ਕਿਸੇ ਓਪਰੇ ਬੰਦੇ 'ਚ ਆਏ ਹਾਂ। ਜੰਗ ਦਾ ਮਾਹੌਲ ਜਿਹੜਾ ਉਹ ਬਣਿਆ ਹੋਇਆ ਆ, ਗੋਲਾਬਾਰੀ ਹੋਈ ਆ, ਮਿਜ਼ਾਈਲ ਜਹਾਜ਼ਾਂ ਦਾ ਸਾਰਾ ਜੋ ਵੀ ਮਾਮਲਾਤ ਖਬਰਾਂ ਵਿੱਚ ਤੁਸੀਂ ਦੇਖ ਰਹੇ ਸੁਣ ਰਹੇ ਆ, ਉਹਦੇ ਨਾਲ ਨਾਲ ਹਰ ਤਰ੍ਹਾਂ ਦਾ ਬੰਦਾ ਜਿਹੜਾ ਨਾ ਆਪਣਾ ਆਪਣਾ ਕੁਛ ਮੁਹੱਬਤ ਬਣਦੇ ਆ, ਕੁਛ ਜ਼ਹਿਰ ਉਗਲਦੇ ਆ। ਪਿਛਲੇ ਦਿਨਾਂ ਵਿੱਚ ਆਪਣਾ ਇਫਤਖਾਰ ਠਾਕਰ ਸਾਹਿਬ ਨੇ ਇੱਕ ਬਿਆਨ ਦਿੱਤਾ ਜਿਹੜਾ ਕਿ ਮੈਂ ਸਮਝਦਾ ਉਹਨਾਂ ਨੂੰ ਨਹੀਂ ਦੇਣਾ ਚਾਹੀਦਾ ਸੀ। ਕਿਸੇ ਸੂਰਤ ਉਹਨਾਂ ਦਾ ਬਣਦਾ ਹੀ ਨਹੀਂ ਸੀ ਇਹੋ ਜਿਹਾ ਬਿਆਨ ਦੇਣਾ, ਕਿਉਂਕਿ ਇੱਕ ਬੰਨੇ ਤਾਂ ਆਪਾਂ ਕਹਿੰਦੇ ਆ ਕਿ ਜਿਹੜਾ ਆਰਟਿਸਟ ਹੁੰਦਾ ਆ ਉਹਦੀ ਕੋਈ ਸਰਹੱਦ ਨਹੀਂ ਹੁੰਦੀ, ਉਹਦਾ ਕੋਈ ਮੁਲਕ ਨਹੀਂ ਹੁੰਦਾ, ਉਹ ਸਾਰਿਆਂ ਦਾ ਸਾਂਝਾ ਹੁੰਦਾ ਆ। ਠੀਕ ਆ, ਉਹਨੇ ਹੁੱਬਲ ਵਤਨੀ ਵਿੱਚ ਬਿਆਨ ਦਿੱਤਾ ਆ, ਲੇਕਿਨ ਚੂੰਕਿ ਉਹ ਇੱਕ ਆਰਟਿਸਟ ਸੀ, ਉਹਦਾ ਨਹੀਂ ਸੀ ਬਣਦਾ। ਹੁਣ ਉਹਦੇ ਰੱਦੇ ਅਮਲ 'ਚ ਜਿਹੜੇ ਇੰਡੀਆ ਦੇ ਬਣਦਾ ਇਸ ਕਰਕੇ ਨਹੀਂ ਸੀ ਕਿ ਉਹਨੇ ਛੇੜ ਛੇੜੀ ਆ, ਤਾਂ ਹੁਣ ਉਹਦੀ ਛੇੜ ਦੇ ਵਿੱਚ ਚੜ੍ਹਦੇ ਪੰਜਾਬ ਦੇ ਉਹ ਲੋਕ ਜਿਹੜੇ ਉਹਨਾਂ ਨਾਲ ਰਲ ਕੇ ਬਹਿੰਦੇ ਸੀ, ਖਾਂਦੇ ਸੀ, ਪੀਂਦੇ ਸੀ, ਇਕੱਠੇ ਕੰਮ ਕਰਦੇ ਸੀ, ਉਹ ਵੀ ਆਪਣੇ ਆਪਣੇ ਬਿਆਨ ਦੇ ਰਹੇ ਕਿ ਅੱਗੇ ਤੋਂ ਅਸੀਂ ਇਹਨਾਂ ਨੂੰ ਆਪਣੇ ਨਾਲ ਕੰਮ ਤੇ ਨਹੀਂ ਰੱਖਣਾ ਜਾਂ ਇਹਦੇ ਨਾਲ ਰਲ ਕੇ ਕੰਮ ਨਹੀਂ ਕਰਨਾ। ਚਲੋ ਨਾ ਕਰਨ, ਸਾਨੂੰ ਇਸ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਉਸ ਤੋਂ ਪਹਿਲੇ ਵੀ ਉਹ ਆਰਟਿਸਟ ਸੀ, ਉਹ ਵੱਖਰਾ ਵੱਖਰਾ ਹੀ ਕੰਮ ਕਰਦੇ ਸੀਗੇ ਔਰ ਸਾਰਿਆਂ ਦਾ ਆਪਣਾ ਕੰਮ ਹੋ ਰਿਹਾ ਸੀਗਾ। ਲੇਕਿਨ ਸਭ ਤੋਂ ਜਿਹੜੀ ਮਾੜੀ ਗੱਲ ਹੋਈ ਉਹ ਕੀ ਹੈ ਕਿ ਉਹਨਾਂ ਦਾ ਜਿਹੜਾ CM ਆ ਨਾ, CM ਉਹਨੇ ਵੀ ਬਿਆਨ ਦਿੱਤਾ ਆ, ਔਰ ਉਹ ਬਿਆਨ ਵੀ ਕੋਈ ਐਡਾ ਉਹਦੇ ਲੈਵਲ ਦਾ ਨਹੀਂ ਹੈਗਾ। CM ਨੂੰ ਮੈਂ ਜ਼ਾਤੀ ਤੌਰ ਤੇ ਬੜਾ ਅੱਛਾ ਬੰਦਾ ਸਮਝਦਾ ਆ, ਕਿਉਂਕਿ ਇੱਕ ਆਮ ਆਵਾਮ ਦਾ ਚੁਣਿਆ ਹੋਇਆ ਬੰਦਾ ਆ। ਉਹ ਕੋਈ ਪਹਿਲੇ ਤੋਂ ਜਾਣੀ ਕਿ ਜੱਦੀ ਪੁਸ਼ਤੀ ਕੋਈ ਸਿਆਸਤਦਾਨ ਨਹੀਂ, ਇੱਕ ਆਮ ਘਰਾਂ 'ਚੋਂ ਉੱਠ ਕੇ ਆਉਣ ਵਾਲਾ ਬੰਦਾ ਆ। ਅਮੂਮਨ ਉਹਦੇ ਬਿਆਨ ਅੱਛੇ ਹੁੰਦੇ ਆ, ਚਲੋ ਸ਼ੁਗਲ ਮੇਲੇ 'ਚ ਕਾਮੇਡੀ ਵਿੱਚ ਉਹ ਜਿਹੜਾ ਆਪਣੀ ਗੱਲ ਨੂੰ ਸਮਝਾ ਦਿੰਦਾ ਹੈ। ਪਰ ਆਹ ਜਿਹੜਾ ਗੱਲ ਜਿਹੜੀ ਉਹਨੇ ਕੀਤੀ ਵੀ ਸਾਡੀਆਂ ਰੋਟੀਆਂ ਖਾਂਦਾ ਰਿਹਾ, ਇਹ ਕਿਸੇ ਤਰ੍ਹਾਂ ਵੀ ਇੱਕ ਖਾਨਦਾਨੀ ਬੰਦੇ ਦਾ ਬਿਆਨ ਨਹੀਂ ਹੋ ਸਕਦਾ। ਬਹੁਤ ਸਾਰੇ ਤੁਹਾਡੀ ਜ਼ਿੰਦਗੀ 'ਚ ਐਸੇ ਮਾਮਲਾਤ ਆਉਂਦੇ ਕਿ ਕਿਹਨਾਂ ਬੰਦਿਆਂ ਨਾਲ ਤੁਸੀਂ ਰਲ ਕੇ ਬਹਿੰਦੇ ਖਾਂਦੇ ਆ, ਫਿਰ ਤੁਹਾਡਾ ਉਹਨਾਂ ਨਾਲ ਇਖਤਲਾਫ ਹੋ ਜਾਂਦਾ ਆ। ਪਰ ਹਾਂ ਜਿਹੜਾ ਵੀ ਸਾਡੀਆਂ ਰੋਟੀਆਂ ਖਾਂਦਾ ਰਿਹਾ, ਇਹ ਤਾਂ ਇੱਕ ਬਹੁਤ ਹੌਲਾ ਜਿਹਾ ਬੰਦਾ, ਬਹੁਤ ਘਟੀਆ ਬੰਦਾ ਜਿਹੜਾ ਇਹੋ ਜਿਹੀ ਸਟੇਟਮੈਂਟ ਦੇ ਸਕਦਾ ਆ। ਕਿਸੇ ਤਰ੍ਹਾਂ ਵੀ ਇਹ ਕੋਈ ਖਾਨਦਾਨੀ ਬੰਦੇ ਦਾ ਇਹ ਬਿਆਨ ਨਹੀਂ ਹੋ ਸਕਦਾ। ਹੁਣ ਗੱਲ ਕੀ ਹੈ ਕਿ ਜਿਹੜੇ ਬੰਦੇ ਸਿਆਸਤਾਂ 'ਚ ਆ ਗਏ ਆ ਜਾਂ ਆਰਟਿਸਟ ਬਣ ਗਏ ਆ, ਹੁਣ ਨਾਂ ਬਦਲ ਗਏ ਆ। ਪਹਿਲੇ ਤਾਂ ਇਹਨਾਂ ਨੂੰ ਕੁਛ ਹੋਰ ਕਹਿੰਦੇ ਹੁੰਦੇ ਸੀਗੇ, ਹੁਣ ਇਹਨਾਂ ਨੂੰ ਆਰਟਿਸਟ ਜਾਂ ਕਮੇਡੀਅਨ ਕਹਿਣ ਲੱਗ ਪਏ ਆ। ਪਹਿਲੇ ਵਕਤਾਂ ਵਿੱਚ ਇਹਨਾਂ ਨੂੰ ਕੁਛ ਹੋਰ ਕਹਿੰਦੇ ਹੁੰਦੇ ਸੀ। ਚਲੋ ਰੱਬ ਨੇ ਇੱਜ਼ਤ ਦਿੱਤੀ, ਸਾਰਾ ਕੁਛ ਹੋ ਗਿਆ। ਪਰ ਗੱਲ ਕਰਨ ਦਾ ਮਕਸਦ ਹੈ ਕਿ ਜਿਹੜੀ ਉਹ ਨੇਚਰ ਹੁੰਦੀ ਉਹ ਤਾਂ ਉਹੀ ਹੁੰਦੀ ਨਾ, ਉਹ ਤਾਂ ਨਹੀਂ ਬਦਲ ਸਕਦੀ। ਪੈਸਾ ਤੁਹਾਡੀ ਹਸੀਅਤ ਬਦਲ ਸਕਦਾ ਹੈ, ਤੁਹਾਡੀ ਨੇਚਰ, ਤੁਹਾਡੀ ਜਿਹੜੀ ਫਿਤਰਤ ਆ ਉਹਨੂੰ ਬਹੁਤ ਘੱਟ ਬਦਲ ਸਕਦਾ। ਬੇਸ਼ੱਕ ਤੁਸੀਂ ਬਣਿਆ ਬੰਦਿਆਂ 'ਚ ਵੀ ਤੁਹਾਡਾ ਬਹਿਣ ਖਲਾਉਣ ਹੋ ਜਾਵੇ, ਉਹ ਨਹੀਂ ਬਦਲਦੀ ਹੈਗੀ। ਤੇ ਉਹ ਮਰਾਸੀ ਲੋਕ ਆ ਜਿਹੜੇ ਜਦੋਂ ਆਪਣੇ ਪਿੰਡਾਂ 'ਚ ਬਰਾਤ ਜਾਂਦੀ ਹੁੰਦੀ ਸੀ ਨਾ, ਤੇ ਉਹ ਬਰਾਤਾਂ ਦੇ ਵਿੱਚ ਬੇਲ ਫੜਨ ਲਈ ਉਹ ਇੱਕ ਛਿੱਤਰ ਜਿਹਾ ਬਣਾਇਆ ਹੁੰਦਾ ਸੀ, ਤੇ ਉਹ ਆਪਣੇ ਬੁੱਢੇ ਨੂੰ ਜੁਗਤਾਂ ਮਾਰ ਮਾਰ ਕੇ ਆਪਣਾ
ਜਾਣੀ ਕਹਿ ਲਓ ਵੀ 10 ਰੁਪਈਆਂ ਦੀ ਬੇਲ ਦੀ ਖਾਤਰ ਬੜਾ ਕੋਟ-ਕੋਟ ਮਾਰ ਦਿੰਦੇ ਹੁੰਦੇ ਸੀ। ਹੁਣ ਇਹਨਾਂ ਨੇ ਵੀ ਉਹ ਸ਼ੁਗਲ ਦੇ ਵਿੱਚ ਹੀ ਗੱਲ ਕਹੀ ਸੀ ਕਿ ਤੁਸੀਂ ਅਗਰ ਲਾਹੌਰ, ਚੂੰਕਿ ਮਰਾਸੀ ਸੀ ਜਿਹਨੂੰ ਆਪਾਂ ਹੁਣ ਨਾਂ ਬਦਲ ਕੇ ਕਮੇਡੀਅਨ ਕਹਿਣ ਲੱਗ ਪਏ ਆ, ਵੀ ਅਗਰ ਲਾਹੌਰ ਤੁਸੀਂ ਲੈ ਵੀ ਲਿਆ ਤਾਂ 2 ਘੰਟਿਆਂ ਬਾਅਦ ਤੁਸੀਂ ਸਾਨੂੰ ਲਾਹੌਰ ਵਾਪਸ ਕਰ ਦੇਣਾ, ਕਿਉਂਕਿ ਇੰਨੀ ਭੁੱਖ ਆ। ਉਹ ਸਿਰਫ ਦਾਦ ਲੈਣ ਲਈ ਇਹ ਗੱਲ ਕੀਤੀ, ਹਾਲਾਂਕਿ ਇਹ ਵੀ ਬਣਦੀ ਨਹੀਂ ਸੀ। ਲਾਹੌਰ 'ਚ ਕਿੰਨੀ ਭੁੱਖ ਆ, ਜਿਹੜੇ ਬੰਦੇ ਆਉਂਦੇ ਆ ਉਹ ਦੇਖ ਕੇ ਜਾਂਦੇ ਆ। ਲਾਹੌਰ ਕਿੰਨਾ ਭੁੱਖਾ ਮਰਨ ਡਿਆ ਆ ਉਹ ਵੀ ਸਾਰਾ ਕੋਈ ਭੁਲੇਖੇ ਨਹੀਂ। ਜਿਹੜਾ ਨਹੀਂ ਆਇਆ ਨਾ ਉਹਨੂੰ ਉਹ ਕਹਿ ਸਕਦੇ ਆ ਵੀ ਉਹਨੂੰ ਨਹੀਂ ਪਤਾ ਹੋਣਾ। ਜਿਹੜਾ ਗੇੜੀ ਲਾ ਗਿਆ ਨਾ ਉਹਨੂੰ ਪਤਾ ਵੀ ਲਾਹੌਰ ਦੇ ਵਿੱਚ ਲੋਕ ਕਿਹੋ ਜਿਹੇ ਰਹਿੰਦੇ ਆ। ਔਰ ਮੈਂ ਸਮਝਦਾ ਕਿ ਇਹ ਲਹਿੰਦਾ ਚੜ੍ਹਦਾ ਇੱਕ ਨਾ ਦੋਨੇ ਭਾਈ ਸੀਗੇ ਜਿਨ੍ਹਾਂ ਨੂੰ ਬੁਰੀ ਨਜ਼ਰ ਖਾ ਗਈ। ਮੁਹੱਬਤ ਜਿਹੜੀ ਵੱਧਦੀ ਹੋਈ ਹੈ, ਨਹੀਂ ਬਰਦਾਸ਼ਤ ਹੋਈ, ਨਹੀਂ ਪਚੀ ਹੈਗੀ। ਇਹ ਰਾਜਨੀਤੀਆਂ ਦੇ ਖੇਡ ਆ। ਸਾਡੀ ਤੁਹਾਡੀ ਸੋਚ ਤੋਂ ਤਾਂ ਵੈਸੇ ਗੱਲਾਂ ਉੱਪਰ ਆ। ਅਸੀਂ ਤਾਂ ਕੋਈ ਸਟੇਟਮੈਂਟ ਦੇ ਹੀ ਨਹੀਂ ਸਕਦੇ, ਕਿਉਂਕਿ ਸਾਨੂੰ ਤਾਂ ਪਤਾ ਹੀ ਨਹੀਂ ਲੱਗਦਾ ਵੀ ਇਹ ਚੱਲਣ ਕੀ ਡਿਆ ਆ। ਨਾ ਤੁਹਾਨੂੰ ਪਤਾ ਚੜ੍ਹਦੇ ਵਾਲੇ ਹੋ, ਨਾ ਸਾਨੂੰ ਪਤਾ ਆ। ਲੇਕਿਨ ਇਹ ਰਾਜਨੀਤੀਆਂ ਦੀਆਂ ਗੇਮਾਂ ਹੈ। ਇਹ ਗੇਮਾਂ ਜਿਹੜੀਆਂ ਸਾਨੂੰ ਬਹੁਤ ਦੇਰ ਬਾਅਦ ਲੱਗਦਾ, ਲੇਕਿਨ ਉਦੋਂ ਤੱਕ ਸਾਡੀ ਜ਼ੁਬਾਨ 'ਚੋਂ ਬਹੁਤ ਕੁਝ ਨਿਕਲ ਗਿਆ ਹੁੰਦਾ, ਜਿਹੜਾ ਸਾਨੂੰ ਦੁਬਾਰਾ ਮਿਲਣ ਲੱਗਿਆਂ, ਬੋਲਣ ਲੱਗਿਆਂ ਇੱਕ ਦੂਜੇ ਨੂੰ ਸ਼ਰਮਸਾਰੀ ਹੁੰਦੀ ਵੀ ਯਾਰ ਮੈਂ ਤਾਂ ਕੀ ਕੁਛ ਕੀਤਾ। ਹੁਣ ਸਾਨੂੰ ਗਰੁੱਪਾਂ ਦੇ ਵਿੱਚ ਬਹੁਤ ਸਾਰੇ ਸਾਡੇ ਚੜ੍ਹਦੇ ਪੰਜਾਬ ਤੋਂ ਬੰਦੇ ਸਾਡੇ ਨਾਲ ਐਡ ਆ, ਪਰਸਨਲ ਵੀ ਆ। ਉਹ ਸਾਨੂੰ ਮੈਸੇਜ ਕਰਦੇ ਆ, ਵੀਡੀਓ ਕਰਦੇ, ਅਸੀਂ ਦੇਖੀ ਦੀਆਂ ਨਹੀਂ ਹੈਗੀ। ਟਾਈਮ ਲੰਘ ਜਾਣਾ, ਮੁੜ ਕੇ ਵੀਡੀਓ ਜਿਹੜੀ ਆਪਣੇ ਉਹ ਤੁਹਾਡੇ ਤੇ ਨਕਸ਼ ਹੋ ਜਾਂਦੀ ਹੈ ਕਿ ਯਾਰ ਆ ਫਲਾਮ ਬੰਦੇ ਨਾਲ ਕਿੱਡਾ ਸਾਡਾ ਕਿੰਨੇ ਸਾਲ ਅਸੀਂ ਗੱਲਬਾਤ ਕਰਦੇ ਸੀ, ਤੇ ਇਹ ਹੁਣ ਇਹ ਮੌਕੇ ਤੇ ਆ ਕੇ ਨੇ ਸਾਨੂੰ ਕਿਹੋ ਜਿਹੀਆਂ ਵੀਡੀਓ ਭੇਜੀਆਂ। ਦੁਨੀਆ ਦੇ ਕਿਸੇ ਵੀ ਖਿੱਤੇ ਤੇ ਤੁਸੀਂ ਬੈਠੇ ਆ ਨਾ, ਜਿੰਨੇ ਮਰਜ਼ੀ ਆਪਾਂ ਵੱਡੇ ਦਿਲ ਵਾਲੇ ਹੋ ਜਾਈਏ, ਜਿੰਨੇ ਮਰਜ਼ੀ ਖੁੱਲੇ ਦਿਲ ਵਾਲੇ ਹੋ ਜਾਈਏ, ਕਿਤੇ ਨਾ ਕਿਤੇ ਫੇਰ ਵੀ ਬੰਦਾ ਜਦੋਂ ਇਦਾਂ ਦਾ ਮੌਕਾ ਆਉਂਦਾ ਉਹ ਆਪਣੇ ਮੁਲਕ ਦਾ ਹੀ ਪੱਖ ਕਰਦਾ ਆ। ਉਹਨੇ ਆਪਣੇ ਮੁਲਕ ਦੀ ਹੀ ਗੱਲ ਕਰਨੀ ਹੁੰਦੀ ਆ, ਭਾਵੇਂ ਉਹ ਖੁੱਲੇ ਲਫ਼ਜ਼ਾਂ 'ਚ ਕਰ ਲਵੇ, ਭਾਵੇਂ ਉਹ ਦਬੇ ਲਫ਼ਜ਼ਾਂ 'ਚ ਕਰ ਲਵੇ, ਕਿਉਂਕਿ ਮੁਲਕ ਤੋਂ ਅੱਗੇ ਕੋਈ ਸ਼ੈ ਨਹੀਂ ਹੁੰਦੀ। ਮੁਹੱਬਤ, ਭਾਈਚਾਰਾ ਉਹ ਸਾਰਾ ਉਸ ਵਕਤ ਪਿੱਛੇ ਰਹਿ ਜਾਂਦਾ ਜਦੋਂ ਗੱਲ ਮੁਲਕ ਤੇ ਆ ਜਾਂਦੀ ਆ। ਲੇਕਿਨ ਉਹਦੇ ਬਾਵਜੂਦ ਵੀ ਅਗਰ ਆਪਾਂ ਲਫ਼ਜ਼ਾਂ ਦਾ ਚੁਣਾਵ ਅਗਰ ਅੱਛਾ ਕਰ ਲਈਏ ਨਾ, ਤੇ ਦੁਬਾਰਾ ਫਿਰ ਮਿਲਣ ਲੱਗਿਆ ਕੋਈ ਏਡਾ ਰੌਲਾ ਨਹੀਂ ਬਣਦਾ ਹੈਗਾ। ਇਸ ਕਰਕੇ ਮੈਂ ਇਹ ਵੀਡੀਓ ਰਾਹੀਂ ਇਹ ਥੋੜ੍ਹਾ ਜਿਹਾ ਸੁਨੇਹਾ ਦੇਣਾ ਚਾਹੂੰਗਾ ਸਾਰਿਆਂ ਨੂੰ, ਲਹਿੰਦੇ ਵਾਲਿਆਂ ਨੂੰ ਵੀ, ਚੜ੍ਹਦੇ ਵਾਲਿਆਂ ਨੂੰ, ਕਿ ਯਾਰ ਬੋਲ ਬਾਣੀ ਆਪਣੀ ਠੀਕ ਰੱਖੋ। ਠੀਕ ਆ, ਟਾਈਮ ਜਿਹੜਾ ਨਾ ਇਹ ਹੋ ਗਿਆ, ਜਿਹੜੇ ਮਰ ਗਏ ਉਹਨਾਂ ਦਾ ਦੁੱਖ ਬਹੁਤ ਆ। ਹੁਣ ਮਾਸੂਮ ਬੱਚੇ ਉਹ ਕਿਹੜੇ ਦਹਿਸ਼ਤਗਰਦ ਸੀ ਜਿਨ੍ਹਾਂ ਨੂੰ ਟਾਰਗੇਟ ਕਰਕੇ ਮਾਰਿਆ ਗਿਆ। 6 ਸਾਲ ਦਾ, 7 ਸਾਲ ਦਾ ਬੱਚਾ, ਉਹਨੇ ਕੀ ਦਹਿਸ਼ਤਗਰਦੀ ਕਰਨੀ ਸੀ? ਉਹਨੂੰ ਤਾਂ ਹਾਲੇ ਇਹਨਾਂ ਚੀਜ਼ਾਂ ਦਾ ਹੀ ਨਹੀਂ ਪਤਾ ਵੀ ਕੀ ਆ, ਕੀ ਹੋ ਰਿਹਾ, ਕੀ ਨਹੀਂ ਹੋ ਰਿਹਾ। ਠੀਕ ਆ, ਦੁੱਖ ਬਹੁਤ ਹੈ ਇਸ ਚੀਜ਼ ਦਾ ਵੀ ਬੇਗੁਨਾਹ ਮਾਰੇ ਗਏ ਆ। ਇਹ ਜੰਗਾਂ ਦੇ ਵਿੱਚ ਹਮੇਸ਼ਾ ਰਾਜਨੀਤੀਆਂ ਜਿੱਤਦੀਆਂ ਹੁੰਦੀਆਂ। ਮਰਨ ਵਾਲੇ ਬੰਦੇ ਸਾਡੇ ਤੁਹਾਡੇ ਵਰਗੇ ਹੁੰਦੇ ਆ, ਲਹਿੰਦੇ ਸਾਈਡ ਤੇ ਲਾ ਲਓ ਜਾਂ ਚੜ੍ਹਦੀ ਸਾਈਡ ਤੇ ਲਾ ਲਓ, ਜਾਂ ਫੌਜੀ ਜਿਹੜੇ ਲੜਦੇ ਉਹ ਵੀ ਆਮ ਜਨਤਾ ਹੁੰਦੀ ਆ। ਇੱਕ ਮੈਂ ਗੱਲ ਹੋਰ ਕਰਨੀ ਚਾਹਾਂਗਾ, ਪਤਾ ਨਹੀਂ ਉਹ ਗੱਲ ਮੇਰੀ ਚੰਗੀ ਲੱਗੇ ਜਾਂ ਨਾ ਲੱਗੇ, ਲੇਕਿਨ ਥੋੜ੍ਹੀ ਜਿਹੀ ਸਖਤ ਆ। ਇੱਦਾਂ ਦੇ ਮੌਕਿਆਂ ਤੇ ਸਾਨੂੰ ਨਾ ਉਭਾਰਨ ਲਈ, ਸਾਨੂੰ ਇਸ਼ਤਿਆਲ ਦਿਲਾਉਣ ਲਈ ਜਿਹੜੇ ਕੁਛ ਲੋਕ ਆਉਂਦੇ ਆ, ਚਾਹੇ ਉਹ ਮਜ਼ਹਬੀ ਮਕਤਬਾ ਫਿਕਰ ਦੀ ਗੱਲ ਕਰ ਲਈਏ, ਚਾਹੇ ਸਿਆਸਤਦਾਨਾਂ ਦੀ ਗੱਲ ਕਰ ਲਈਏ, ਪਰ ਮੇਰਾ ਇੱਕ ਛੋਟਾ ਜਿਹਾ ਇੱਕ ਸਵਾਲ ਆ ਵੀ ਕਦੇ ਅੱਜ ਤੱਕ ਕਿਸੇ ਸਿਆਸਤਦਾਨ ਦਾ ਪੁੱਤ, ਭਤੀਜਾ, ਭਰਾ ਉਹ ਕਦੇ ਇਸ ਤਰ੍ਹਾਂ ਦੇ ਮੌਕਿਆਂ ਤੇ ਲੜਨਾ ਬਹੁਤ ਦੂਰ ਦੀ ਗੱਲ ਆ, ਕਿਸੇ ਰੈਲੀ 'ਚ ਵੀ ਮੂਹਰੇ ਲਾ ਕੇ ਤੁਰਿਆ, ਕਿਸੇ ਜਲਸੇ ਜਲੂਸ ਦੇ ਵਿੱਚ ਵੀ ਮੂਹਰੇ ਲਾ ਕੇ ਤੁਰਿਆ, ਕਦੇ ਉਹਨੇ ਪੁਲਿਸ ਵਾਲੇ ਕੋਲ ਸੋਟੀਆਂ ਡੰਡੇ ਖਾਧੇ ਆ? ਕੋਈ ਸਬੂਤ ਦੇ ਦਿਓ। ਨਹੀਂ ਖਾਧੇ ਹੈਗੇ। ਹਮੇਸ਼ਾ ਸਾਡੇ ਤੁਹਾਡੇ ਵਰਗੇ ਕਿਉਂ ਮਰਦੇ ਆ? ਸਾਡੇ ਤੁਹਾਡੇ ਵਰਗੇ ਕਿਉਂ ਡੰਡੇ ਸੋਟੇ ਖਾਂਦੇ ਆ? ਇਹਨਾਂ ਤੇ ਆਫਤਾਂ ਮੁਸੀਬਤਾਂ ਕਿਉਂ ਆਉਂਦੀਆਂ? ਇਹ ਜਿਹੜੀਆਂ ਜੰਗਾਂ ਲੱਗਦੀਆਂ ਇਹਨਾਂ ਦੇ ਵਿੱਚ ਆਮ ਜਨਤਾ ਹੀ ਕਿਉਂ ਮਰਦੀ ਆ? ਜਿੱਦਣ ਸਾਨੂੰ ਇਹਨਾਂ ਲੋਕਾਂ ਦੀ ਜਾਂ ਇਹਨਾਂ ਚੀਜ਼ਾਂ ਦੀ ਸਮਝ ਆ ਗਈ ਨਾ, ਤੇ ਅਸੀਂ ਜੰਗ ਤੋਂ ਮਾਫੀ ਮੰਗਿਆ ਕਰਨੀ, ਤੋਬਾ ਕਰਿਆ ਕਰਨੀ ਕਿ ਯਾਰ ਇਹ ਸਾਡੀ ਨਸਲ ਲਈ, ਸਾਡੀ ਕੌਮ ਲਈ, ਸਾਡੇ ਮੁਲਕ ਲਈ ਕਿਸੇ ਤਰ੍ਹਾਂ ਵੀ ਇਹ ਸਾਡੇ ਲਈ ਠੀਕ ਨਹੀਂ ਹੈਗੀ। ਬੜਕਾਂ ਬਥੇਰੇ ਮਾਰਦੇ ਆ। ਅੱਛਾ, ਬੜਕਾਂ ਮਾਰਨ ਵਾਲਿਆਂ ਵਿੱਚ ਕਿਹੜੇ ਲੋਕ ਆ? ਉਹ ਲੋਕ ਆ ਜਿਨ੍ਹਾਂ ਦੇ ਸਾਹਮਣੇ ਅਗਰ ਪਿੰਡ 'ਚ ਖੜਿਆਂ ਜਾਂ ਗਲੀ ਮੁਹੱਲੇ 'ਚ ਖੜਿਆਂ ਲੜਾਈ ਹੋ ਜਾਵੇ ਤਾਂ ਉਹਨੂੰ ਆ ਕੇ ਬੰਦੇ ਬਾਅਦ 'ਚ ਪੁੱਛਣ ਵੀ ਯਾਰ ਤੂੰ ਉਸ ਮੌਕੇ ਤੇ ਖੜਾ ਸੀ, ਦੱਸ ਕਸੂਰ ਕਿਹਦਾ ਆ? ਉਹ ਕਹਿੰਦਾ ਵੀ ਮੈਨੂੰ ਤਾਂ ਪਤਾ ਹੀ ਨਹੀਂ, ਮੈਂ ਤਾਂ ਬਾਅਦ 'ਚ ਆਇਆ। ਯਾਨੀ ਇਹ ਉਹ ਲੋਕ ਆ ਜਿਹੜੇ ਉਸ ਵਕਤ ਮੌਕੇ ਤੇ ਵੀ ਕਿਸੇ ਸ਼ੈ ਦੀ ਗਵਾਹੀ ਨਹੀਂ ਦੇ ਸਕਦੇ। ਬਿਲਕੁਲ ਇਸ ਤਰ੍ਹਾਂ ਦੇ ਜਿਹੜੇ ਲੋਕ ਬਹੁਤਾ ਗੱਲ ਨੂੰ ਤਾਂ ਚੱਕਦੇ, ਥੱਲੇ ਨਹੀਂ ਲੱਗਣ ਦਿੰਦੇ। ਜਿੱਦਾਂ ਆਪਾਂ ਸਕੂਲ ਲਾਈਫ ਦੀ ਅਗਰ ਗੱਲ ਕਰ ਲਈਏ ਤਾਂ ਹਮੇਸ਼ਾ ਬੱਸਾਂ ਲਾਰੀਆਂ ਵਿੱਚ ਉਹ ਬੰਦੇ ਲੜਦੇ ਹੁੰਦੇ ਸੀ ਜਿਨ੍ਹਾਂ ਦੇ ਮਾੜੇ ਘਰ ਹੁੰਦੇ ਸੀ, ਤਗੜੇ ਘਰ ਵਾਲਾ ਨਹੀਂ ਸੀ ਲੜਦਾ ਬੱਚਾ। ਇਸੇ ਤਰ੍ਹਾਂ ਹੁਣ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਉਹ ਬੰਦੇ ਜਿਹੜੇ ਬਿਲਕੁਲ ਘਰੋਂ ਬਾਹਰ ਨਹੀਂ ਨਿਕਲ ਸਕਦੇ, ਉਹ ਬੰਦੇ ਲੜਨ ਦੇ ਆ।
ਹੁਣ ਇਫਤਖਾਰ ਠਾਕਰ ਦੀ ਗੱਲ ਕਰੀਏ ਤਾਂ ਇਹ ਵਿਚਾਰਾ ਤਾਂ ਆਪਣੇ ਮੁਲਕ ਵਿੱਚ ਰਹਿ ਕੇ ਵੀ ਆਜ਼ਾਦਾਨਾ ਨਹੀਂ ਘੁੰਮ ਸਕਦਾ, ਕਿਉਂਕਿ ਆਰਟਿਸਟ ਦੀ ਲਾਈਫ ਹੀ ਐਸੀ ਹੁੰਦੀ, ਉਹ ਨਹੀਂ ਜਾ ਆ ਸਕਦਾ ਹੈਗਾ। ਤੇ ਉਹ ਫਿਰ ਜਿਹੜੀ ਸਟੇਟਮੈਂਟ ਨੇ ਉਹ ਪ੍ਰੋਗਰਾਮ 'ਚ ਬਹਿ ਕੇ ਦਿੱਤੀ, ਉਹ ਕਿਸੇ ਸੂਰਤ ਦੀ ਬਣਦੀ ਨਹੀਂ ਸੀ, ਠੀਕ ਹੈ ਨਾ। ਉਹ ਦੇਣ ਦੇ ਨਾਲ ਕੋਈ ਫਰਕ ਨਹੀਂ ਪਿਆ। ਇਹਦੇ ਆਪਣੇ ਹਲਕਾ ਹਬਾਬ ਜਾਂ ਜਿਹੜੇ ਪੰਜਾਬੀ ਸੀਗੇ ਉਹ ਸਾਰੇ ਜਿਹੜੇ ਉਹ ਆਪਣਾ ਇਹਦੇ ਖਿਲਾਫ ਹੋ ਗਏ ਆ। ਦੂਸਰੀ ਇੱਕ ਹੋਰ ਮੈਂ ਗੱਲ ਕਰਨਾ ਚਾਹਾਂਗਾ ਕਿ ਚੜ੍ਹਦੇ ਔਲੇ ਇਸ ਚੀਜ਼ ਨੂੰ ਪਛਾਣਨ ਦੀ ਗੌਰ ਕਰੋ, ਇਸ ਚੀਜ਼ ਨੂੰ ਜ਼ਰੂਰ ਪਛਾਣੋ ਕਿ ਕਿਤੇ ਇਹ ਨਾ ਹੋਵੇ ਕਿ ਤੁਹਾਡੇ ਤੇ ਵੀ ਹਮਲੇ ਹੋ ਜਾਣ ਤੇ ਨਾ ਪਾਕਿਸਤਾਨ ਦਾ ਲੱਗੇ। ਇਹ ਗੋਦੀ ਮੀਡੀਆ ਕੁਝ ਵੀ ਕਰ ਸਕਦਾ ਆ। ਤੁਹਾਡੇ ਮੁਲਕ ਦੇ ਵਿੱਚ ਰਹਿੰਦਿਆਂ ਹੋਇਆਂ ਤੁਹਾਡੇ ਇਲਾਕਿਆਂ ਦੇ ਵਿੱਚ ਵੀ ਗੋਲਾਬਾਰੀ ਹੋ ਸਕਦੀ ਆ, ਕੋਈ ਮਿਜ਼ਾਈਲ ਸੁੱਟਿਆ ਜਾ ਸਕਦਾ ਆ, ਪਰ ਇਹ ਜ਼ਿਹਨ 'ਚ ਰੱਖਿਓ ਕਿ ਪਾਕਿਸਤਾਨ ਇਸ ਕੰਮ 'ਚ ਪਹਿਲ ਨਹੀਂ ਕਰੇਗਾ। ਤੁਹਾਡੇ ਤੇ ਤੁਸੀਂ ਭਾਈ ਆ ਸਾਡੇ, ਤੁਹਾਡੇ ਤੇ ਪਾਕਿਸਤਾਨ ਨਹੀਂ ਮਿਜ਼ਾਈਲ ਸੁੱਟੇਗਾ। ਇਹ ਜਦੋਂ ਸੁੱਟਿਆ ਮੋਦੀ ਨੇ ਆਪ ਸੁੱਟ ਕੇ ਤੁਹਾਨੂੰ ਪਾਕਿਸਤਾਨ ਦੇ ਖਿਲਾਫ ਕਰਨ ਦੀ ਕੋਸ਼ਿਸ਼ ਕਰਨੀ ਹੈ। ਇਸ ਚੀਜ਼ ਨੂੰ ਪਛਾਣਨ ਦੀ ਲੋੜ ਆ। ਜੇ ਤੁਸੀਂ ਇਸ ਚੀਜ਼ ਨੂੰ ਪਛਾਣ ਗਏ, ਬਲਕਿ ਪਛਾਣ ਗਏ ਲੋਕ, ਬਹੁਤ ਸਾਰੇ ਲੋਕਾਂ ਨੂੰ ਤਾਂ ਇਸ ਗੱਲ ਦਾ, ਸਾਰੇ ਗੇਮ ਦਾ ਪਤਾ ਲੱਗ ਗਿਆ ਹੈ। ਆਖਰ ਦੇ ਵਿੱਚ ਮੈਂ ਫਿਰ ਇਹੀ ਗੱਲ ਕਹਾਂਗਾ ਕਿ ਹਮੇਸ਼ਾ ਆਪਣੇ ਬੋਲਣ ਤੇ ਕੰਟਰੋਲ ਕਰੋ, ਸੋਚ ਸਮਝ ਕੇ। ਕਹਿੰਦੇ ਨਹੀਂ ਪਹਿਲੇ ਤੋਲੋ ਫਿਰ ਬੋਲੋ। ਇਹ ਸਾਰਾ ਮਾਹੌਲ ਜਿਹੜਾ ਕੁਛ ਦਿਨਾਂ ਦਾ ਠੀਕ ਹੋ ਜਾਣਾ ਆ। ਰਾਜਨੀਤੀਆਂ ਦੀਆਂ ਇਹ ਅੰਦਰੂਨੀ ਕਹਾਣੀਆਂ ਆ, ਇਹ ਵੀ ਸਮਝ ਲੱਗ ਜੂਗੀ, ਪਰ ਤੁਸੀਂ ਆਪਣੀ ਬੋਲਬਾਣੀ ਖਰਾਬ ਨਾ ਕਰੋ। ਪਹਿਲੇ ਤੋਲੋ ਤੇ ਫਿਰ ਬੋਲੋ। ਇਸ ਗੱਲ ਤੇ ਪੂਰਾ ਅਮਲ ਕਰਦਿਆਂ ਹੋਇਆ ਆਪਣਾ ਜੋ ਵੀ ਸਟੇਟਮੈਂਟ ਦੇਣੀ ਉਹ ਸਟੇਟਮੈਂਟ ਦਿਓ। ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰੋ ਜੀ। ਬਹੁਤ ਸ਼ੁਕਰੀਆ।